ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨਸ ਦੀ ਜਾਣਕਾਰੀ ਲਈ ਤੁਸੀਂ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ chicago-pizza-with-a-twist.com। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ ਜਿਹੜੇ ਕਿ ਤੁਹਾਨੂੰ ਬਹੁਤ ਹੀ ਘੱਟ ਸਮੇਂ ਦੇ ਵਿੱਚ ਵਧੀਆ ਸਿਖਲਾਈ ਦੇ ਕੇ ਟਰੱਕ ਦਾ ਲਾਇਸੈਂਸ ਲੈਣ 'ਚ ਸਹਾਇਤਾ ਕਰਦੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਕਰੀਏ ਮਿੰਟੂ ਜੀ ਸ਼ੁਰੂ। ਕਹਿੰਦੇ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਕੇ ਕਿਹਾ ਵੀ ਭਾਰਤ ਬਣੇਗਾ ਪੁਲਾੜ ਮਹਾਸ਼ਕਤੀ, ਤੇ ਮਸਲਾ ਚੋਣ ਕਮਿਸ਼ਨ ਕੋਲ ਪਹੁੰਚਿਆ। ਬਣੇਗਾ ਨਹੀਂ, ਬਣ ਗਿਆ। ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਭਾਰਤ ਪੁਲਾੜ ਦੇ ਵਿੱਚ ਇੱਕ ਮਹਾਸ਼ਕਤੀ ਦੇ ਵਜੋਂ ਅੱਜ ਦਰਜ ਹੋ ਗਿਆ। ਔਰ ਇਹਨਾਂ ਨੇ ਇਹ ਇਸ ਹਵਾਲੇ ਨਾਲ ਕਿਹਾ ਕਿ ਸਾਡੇ ਸਾਇੰਟਿਸਟਾਂ ਨੇ, ਸਾਡੇ ਵਿਗਿਆਨਕਾਂ ਨੇ ਇੱਥੋਂ ਬੈਠਿਆਂ ਹੀ ਯਾਨੀ ਇੱਕ ਐਸੇ ਸਿਸਟਮ ਦੇ ਨਾਲ ਜਿਹਨੂੰ ਐਂਟੀ ਸੈਟੇਲਾਈਟ ਮਿਜ਼ਾਈਲ ਸਿਸਟਮ ਕਹਿੰਦੇ ਆ, ਇੱਥੋਂ ਦੇ ਸਿਸਟਮ ਦੇ ਨਾਲ ਉੱਤੇ ਇੱਕ ਸੈਟੇਲਾਈਟ ਹੁੰਦਿਆ ਜਿਹੜਾ ਕਿ ਅੱਜ ਤੱਕ ਇਹ ਕਾਰਨਾਮਾ 3 ਦੇਸ਼ਾਂ ਦੇ ਹਿੱਸੇ ਆਇਆ ਵਾ, ਅਮਰੀਕਾ, ਰਸ਼ੀਆ ਤੇ ਚਾਈਨਾ ਦੇ। ਯਾਨੀ ਭਾਰਤ ਇਹ ਕੰਮ ਕਰਨ ਵਾਲਾ ਚੌਥਾ ਦੇਸ਼ ਬਣਿਆ। ਤੇ ਚਲੋ ਇਹ ਤੇ ਇੱਕ ਪ੍ਰਾਪਤੀ ਸੀਗੀ। ਵੈਸੇ ਇੰਡੀਆ ਨੇ ਉਸ ਇੰਡੀਆ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਖੁਦ ਕਹਿ ਦਿੰਦਾ ਕਿ ਪਲਾਸਟਿਕ ਸਰਜਰੀ ਜਿਹੜੀ ਆ ਉਹ ਗਣੇਸ਼ ਦੇ ਸਿਰ ਲਾਉਣ ਨਾਲ ਸ਼ੁਰੂ ਹੋਈ ਸੀਗੀ, ਤਾਂ ਉਹ ਦੇਸ਼ ਅੱਜ ਉਹਨਾਂ ਵਿਗਿਆਨਕਾਂ ਤੇ ਮਾਨਮੱਤੀ ਪ੍ਰਾਪਤੀ ਦਾ ਇੱਕ ਸੁਖਦ ਅਹਿਸਾਸ ਕਰ ਸਕਦਾ ਜਿਨ੍ਹਾਂ ਨੇ ਇਹੋ ਜਿਹੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਕਾਰਨਾਮੇ ਕੀਤੇ ਆ ਕਿ ਸੈਟੇਲਾਈਟ ਪ੍ਰੋਗਰਾਮ ਇੰਨੇ ਵੱਡੇ ਪੱਧਰ ਤੇ ਆ ਕਿ ਬਾਹਰਲੇ ਮੁਲਕ ਵੀ ਇੱਥੋਂ ਆ ਕੇ ਆਪਣੇ ਸੈਟੇਲਾਈਟ ਪ੍ਰੋਗਰਾਮ ਲਾਂਚ ਕਰਵਾਉਂਦੇ ਆ। ਸੋ ਇਹ ਉਹਨਾਂ ਦੀ ਮਾਨਮੱਤੀ ਪ੍ਰਾਪਤੀ ਹੈ, ਸ਼ਾਨਾਮੱਤੀ ਪ੍ਰਾਪਤੀ ਹੈ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਉਸ ਤੋਂ ਬਾਅਦ ਇੱਕ ਇੱਥੇ ਲਫੜਾ ਪੈ ਗਿਆ। ਲਫੜਾ ਕੀ ਪੈ ਗਿਆ ਕਿ ਰਾਜਸੀ, ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਨਾਲ ਖਿੱਚ-ਧੂ ਚੱਲ ਪੈਂਦੀ ਆ। ਇੱਥੇ ਰਾਹੁਲ ਗਾਂਧੀ ਨੇ ਇੱਕ ਟਵੀਟ ਕਰ ਦਿੱਤਾ। ਟਵੀਟ ਕੀ ਸੀਗਾ ਕਿ DRDO ਨੂੰ ਤੇ ਮੈਂ ਵਧਾਈ ਦਿੰਦਾ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਪਰ ਹਾਲ ਕਹਿ ਦਿੱਤਾ ਕਿ ਪ੍ਰਧਾਨ ਮੰਤਰੀ ਨੂੰ ਵੀ ਅੱਜ ਵਿਸ਼ਵ ਰੰਗਮੰਚ ਦਿਹਾੜੇ ਦੀ ਵਧਾਈ। ਤਾਂ ਉਹ ਜਿਹੜਾ ਇੱਕ ਤੰਜ ਸੀਗਾ ਉਹ ਇੱਥੇ ਵਿਵਾਦਤ ਬਣ ਗਿਆ। ਭਾਰਤੀ ਜਨਤਾ ਪਾਰਟੀ ਨੇ ਵੀ ਲਾਂਗੜ ਖਿੱਚ ਲਈ। ਤਾਂ ਫਿਰ ਕਾਂਗਰਸੀਆਂ ਨੇ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸਲ ਦੇ ਵਿੱਚ ਇਹ ਪ੍ਰੋਗਰਾਮ ਤੇ ਸਾਡੇ ਵੇਲੇ ਦਾ ਹੀ ਚੱਲਦਾ ਪਿਆ ਸੀਗਾ, ਇਹ ਹੁਣ ਪ੍ਰਧਾਨ ਮੰਤਰੀ ਨੂੰ ਕ੍ਰੈਡਿਟ ਲੈਣ ਦੀ ਕੀ ਲੋੜ ਸੀਗੀ, ਇਹ ਤੇ ਵਿਗਿਆਨਕਾਂ ਨੇ ਕੀਤਾ। ਪਰ ਗੱਲ ਗਾਂ ਦੀ ਉਦੋਂ ਹੋ ਗਈ ਜਦੋਂ ਨੀਤੀ ਆਯੋਗ ਦੇ ਇੱਕ ਬੰਦੇ ਨੇ ਜਿਹੜਾ ਕਿ ਸਾਬਕਾ DRDO ਦਾ ਮੁਖੀ ਆ, ਉਹਨੇ ਇਹ ਗੱਲ ਕਹਿ ਦਿੱਤੀ ਕਿ 2012 ਦੇ ਵਿੱਚ ਹੀ ਸਾਰਾ ਕੁਛ ਹੋ ਜਾਣਾ ਸੀਗਾ। ਪਰ ਉਦੋਂ ਜਿਹੜੀ ਤਤਕਾਲੀ ਸਰਕਾਰ ਸੀ ਉਹਨੇ ਨਾ ਸਾਨੂੰ ਫੰਡਿੰਗ ਕੀਤੀ ਤੇ ਨਾ ਇਜਾਜ਼ਤ ਦਿੱਤੀ। ਇਹਦੇ ਤੇ ਅੱਡ ਰੱਪੜ ਪੈ ਗਿਆ। ਫਿਰ ਉਸ ਤੋਂ ਬਾਅਦ ਮਸਲਾ ਕੌਮਾਂਤਰੀ ਪੱਧਰ ਦਾ ਹੋ ਨਿਬੜਿਆ। ਪਾਕਿਸਤਾਨ ਨੇ ਇਸ ਤੇ ਕਰੜੀ ਪ੍ਰਤੀਕਿਰਿਆ ਦਿੱਤੀ, ਸਾਰੇ ਸੰਸਾਰ ਨੂੰ ਆਖਿਆ ਕਿ ਵੇਖੋ ਇੱਧਰ ਕੀ ਹੋਣ ਡਿਆ, ਤੇ ਨਾਲ ਕਿਹਾ ਕਿ ਇਸ ਦੇ ਤੌਰ ਤੇ ਜੰਗ ਵੱਲ ਨੂੰ ਕਦਮ ਨੇ ਜੋ ਵਧਾਏ ਜਾ ਰਹੇ ਆ। ਚੀਨ ਨੇ ਵੀ ਕਹਿ ਦਿੱਤਾ ਕਿ ਸਾਡੀ ਨਜ਼ਰ ਬਣੀ ਹੋ ਰਹੀ ਆ ਤੇ ਉਮੀਦ ਕਰਦੇ ਹਾਂ ਕਿ ਸਾਰਾ ਕੁਛ ਪਲਾਟ ਦੇ ਵਿੱਚ ਠੀਕ ਠਾਕ ਰਹੂਗਾ। ਪਰ ਇੱਥੇ ਇੱਕ ਚੀਜ਼ ਦੀ ਹੋਰ ਵੀ ਹਿਲਚੁਲ ਹੋ ਗਈ ਕਿ ਕੁਛ ਵਿਰੋਧੀ ਧਿਰਾਂ ਚੋਣ ਕਮਿਸ਼ਨ ਦੇ ਕੋਲ ਪਹੁੰਚ ਗਈਆਂ ਕਿ ਪ੍ਰਧਾਨ ਮੰਤਰੀ ਨੇ ਇੱਕ ਤਰ੍ਹਾਂ ਨਾਲ ਮਾਡਲ ਕੋਡ ਆਫ ਕੰਡਕਟ ਉਲੰਘਣ ਕੀਤਾ ਅਜਿਹਾ ਕਰਕੇ। ਸੋ ਇਹ ਮਾਮਲਾ ਜਿਹੜਾ ਦੇਰ ਸ਼ਾਮ ਇੰਨਾ ਜ਼ਿਆਦਾ ਗੁੰਝਲਦਾਰ ਹੋ ਗਿਆ ਕਿ ਚੋਣ ਕਮਿਸ਼ਨ ਨੇ ਦੱਸਦੇ ਕਿ ਨੋਟਿਸ ਲੈ ਲਿਆ ਇਸ ਸੰਬੋਧਨ ਦਾ। ਉਹਨਾਂ ਨੇ ਪ੍ਰਧਾਨ ਮੰਤਰੀ ਦੀ ਭਾਸ਼ਣ ਦੀ ਕਾਪੀ ਜਿਹੜੀ ਆ ਉਹ ਮੰਗਾ ਲਈ ਆ। ਹੁਣ ਦੇਖਦੇ ਆ ਕਿ ਕੀ ਬਣਦਾ। ਪਰ ਜੇ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਠੀਕ ਹੈ ਕਿ ਬਹੁਤ ਸ਼ਾਨਦਾਰ ਪ੍ਰਾਪਤੀ ਹੈ ਕਿਸੇ ਵੀ ਮੁਲਕ ਲਈ, ਔਰ ਕਿਸੇ ਮੁਲਕ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਇਹੋ ਜਿਹੀ ਪ੍ਰਾਪਤੀ ਜਿਹੜੀ ਉਹ ਗਿਣਾ ਸਕਦਾ, ਕੋਈ ਇਹਦੇ ਚ ਪਾਬੰਦੀ ਵਾਲੀ ਗੱਲ ਥੋੜ੍ਹਾ। ਪਰ ਮਸਲਾ ਇਹ ਆ ਨਾ ਰਾਜਕਰਨਵੀਰ ਸਿੰਘ ਜੀ ਕਿ ਨੈਤਿਕਤਾ ਦੇ ਲਿਹਾਜ਼ ਨਾਲ ਦੇਖੀਏ ਕਿ ਮਾਡਲ ਕੋਡ ਆਫ ਕੰਡਕਟ ਲਾਗੂ ਹੋ ਗਿਆ ਔਰ ਵਿਗਿਆਨਕਾਂ ਦੀ ਉਸ ਦਰਮਿਆਨ ਇੱਕ ਪ੍ਰਾਪਤੀ ਆਉਂਦੀ ਆ, ਤਾਂ ਘੱਟੋ ਘੱਟ ਇਸ ਮੌਕੇ ਤੇ ਤਾਂ ਵਿਗਿਆਨਕਾਂ ਨੂੰ ਆਪਣਾ ਸਿਰ ਆਪਣੇ ਸਿਰ ਤੇ ਸਜਾ ਲੈਣ ਦਿਓ ਨਾ ਕਿ ਠੀਕ ਆ। ਅੱਗੇ ਕਹਿੰਦੇ ਹੁੰਦੇ ਕਿ ਲੜਨ ਫੌਜਾਂ ਤੇ ਨਾ ਜਰਨੈਲ ਦਾ, ਅੱਗੇ ਤੇ ਠੀਕ ਹੈ ਇਸ ਤਰ੍ਹਾਂ ਦਾ ਕੰਮ ਚੱਲ ਜਾਂਦਾ ਕਿ ਫੌਜਾਂ ਲੜਦੀਆਂ ਜਰਨੈਲਾਂ ਦੇ ਨਾਮ ਵੱਜਦੇ ਆ, ਠੀਕ ਹੈ, ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ। ਪਰ ਅੱਜ ਜਦੋਂ ਮਾਡਲ ਕੋਡ ਆਫ ਕੰਡਕਟ ਲੱਗਿਆ ਤਾਂ ਘੱਟੋ ਘੱਟ ਅੱਜ ਦੀ ਤਾਰੀਖ ਦੇ ਵਿੱਚ ਜੋ ਨੈਤਿਕਤਾ ਦਾ ਤਕਾਜ਼ਾ, ਉਸ ਤਕਾਜ਼ੇ ਤੇ ਚੱਲਦਿਆਂ ਮੇਰੇ ਖਿਆਲ ਦੇ ਨਾਲ ਇਸ ਚੀਜ਼ ਨੂੰ ਜੇ ਵਿਗਿਆਨਕ ਪੇਸ਼ ਕਰਦੇ, ਵਿਗਿਆਨਕ ਸਾਡੇ ਆਵਾਮ ਦੇ ਵਿੱਚ ਰੱਖਦੇ ਤਾਂ ਬਿਹਤਰ ਹੁੰਦਾ।
ਕਿਉਂਕਿ ਘੱਟੋ ਘੱਟ ਇਸ ਸ਼ਾਨਾਮਤੀ ਪ੍ਰਾਪਤੀ ਨੂੰ ਅਵਿਵਾਦਤ ਗ੍ਰਹਿਣ ਨਾ ਲੱਗਦਾ। ਜੀ ਬਿਲਕੁਲ, ਪਰ ਸਭ ਨੂੰ ਹੀ ਪਤਾ ਹੈ ਵੀ ਇਹ ਜਾਣ ਕਿੱਦਾਂ ਦੇਣਗੇ ਅਜਿਹਾ ਮੌਕਾ ਜਿਹਦੇ ਵਿੱਚ ਉਹ ਨੰਬਰ ਬਣਾ ਸਕਦੇ ਹੁਣ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਗੋਆ ਵਿੱਚ ਭਾਜਪਾ ਨੇ ਇੱਕ ਵਾਰ ਫੇਰ ਕੀਤਾ ਸਿਆਸੀ ਉਲਟਫੇਰ। ਉਲਟਫੇਰ ਨਹੀਂ, ਇਹਨੂੰ ਉਲਟ ਫਰੇ ਵੀ ਆਖੋ, ਜਿਸ ਤਰੀਕੇ ਨਾਲ ਇਹਨਾਂ ਨੇ ਕੀਤਾ। ਇਹ ਮਾਮਲਾ ਕੀ ਸੀ, ਤੁਹਾਨੂੰ ਯਾਦ ਹੋਣਾ ਕਿ ਮਨੋਹਰ ਪਾਰੀਕਰ ਚਲਾਣਾ ਕਰ ਗਿਆ ਸੀਗਾ, ਜਿਹੜਾ ਉੱਥੋਂ ਦਾ ਚੀਫ ਮਿਨਿਸਟਰ ਸੀਗਾ। ਉਸ ਤੋਂ ਬਾਅਦ ਜਦੋਂ ਉਹਦਾ ਸੰਸਕਾਰ ਹੋਇਆ, ਕੁਛ ਘੰਟਿਆਂ ਦੇ ਅੰਦਰ ਅੰਦਰ ਹੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਘਾਟ ਲੀਡਰ ਸੀ ਉੱਥੇ ਪਹੁੰਚ ਗਏ, ਕਿਉਂਕਿ ਇਹਨਾਂ ਨੂੰ ਡਰ ਸੀਗਾ, ਕਿਉਂਕਿ ਸਿੰਗਲ ਲਾਰਜੈਸਟ ਪਾਰਟੀ ਜਿਹੜੀ ਸੀਗੀ ਉੱਥੇ ਕਾਂਗਰਸ ਸੀਗੀ, ਤੇ ਇਹਨਾਂ ਨੇ ਜੋੜ ਤੋੜ ਕਰਕੇ ਪਹਿਲੀ ਸਰਕਾਰ ਬਣਾਈ ਸੀ। ਤੇ ਜਿਨ੍ਹਾਂ ਨੇ ਸਮਰਥਨ ਦਿੱਤਾ ਸੀ ਉਹਨਾਂ ਆਖਿਆ ਕਿ ਸਾਡਾ ਸਮਰਥਨ ਤਾਂ ਹੋਊਗਾ ਜੇ ਮਨੋਹਰ ਪਾਰੀਕਰ ਹੀ ਇੱਥੇ ਦਾ ਮੁੱਖ ਮੰਤਰੀ ਹੋਊ, ਤਾਂ ਹੀ ਉਹਨੂੰ ਰੱਖਿਆ ਮੰਤਰਾਲੇ ਤੋਂ ਫਿਰ ਉੱਥੇ ਭੇਜ ਦਿੱਤਾ ਗਿਆ ਸੀਗਾ ਵਾਪਸ। ਤੇ ਇਹਨਾਂ ਨੂੰ ਇਹ ਸੀਗਾ ਕਿ ਜਿਹੜੀਆਂ ਪਾਰਟੀਆਂ ਨੇ ਸਾਨੂੰ ਸਮਰਥਨ ਕੀਤਾ ਸੀਗਾ, ਖਾਸ ਤੌਰ ਤੇ ਮਨੋਹਰ ਪਾਰੀਕਰ ਦੇ ਨਾਂ ਤੇ, ਹੋ ਸਕਦਾ ਉਹ ਸਾਥੋਂ ਤੋੜ ਵਿਛੋੜਾ ਕਰ ਲੈਣ। ਤੇ ਉਹਨਾਂ ਨੇ ਕੀ ਕੀਤਾ ਕਿ ਰਾਤੋਂ ਰਾਤ ਕੁਛ ਪ੍ਰਲੋਭਨ ਦਿੱਤੇ, ਕੁਛ ਪਿੱਠ ਥਾਪੜੀ, ਤੇ ਆਪਣੀ ਸਰਕਾਰ ਜਿਹੜੀ ਉਹ ਦੁਬਾਰਾ ਬਣਾ ਲਈ। ਤਾਂ ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਸੀਗੀ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ। ਇਹ ਸਭ ਤੋਂ ਗੋਆ ਦੀ ਪੁਰਾਣੀ ਪਾਰਟੀ ਹੈ। 1961 ਦੇ ਵਿੱਚ ਜਦੋਂ ਪੁਰਤਗਾਲੀਆਂ ਦਾ ਰਾਜ ਇੱਥੋਂ ਖਤਮ ਹੋਇਆ ਤਾਂ ਸਭ ਤੋਂ ਪਹਿਲਾਂ ਸੱਤਾ ਆਸੀਨ ਇਹੀ ਹੋਏ ਸੀਗੀ। ਹਾਲਾਂਕਿ ਇਸ ਪਾਰਟੀ ਦੇ ਅਪ ਡਾਊਨ ਬਹੁਤ ਨੇ, ਪਰ ਫਿਰ ਵੀ ਇਹ ਪਾਰਟੀ ਜਿਹੜੀ ਸੰਭਲੀ ਪਈ ਆ। ਤਾਂ ਇਹਦਾ ਮੁਖੀ ਇਸ ਸਮੇਂ ਸੁਦੀਨ ਤਵਲੀਕਰ ਆ। ਸੁਦੀਨ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਸੀਗਾ, ਜਾਨੀ ਸਿੱਧੇ ਤੌਰ ਤੇ ਡੀਲ ਸੀਗੀ ਕਿ ਤੁਸੀਂ ਇਸ ਤਰ੍ਹਾਂ ਕਰੋ ਤੇ ਸਾਡੇ ਨਾਲ ਆ ਜਾਓ, ਤੁਹਾਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇ ਦਿੰਦੇ ਆ। ਤਾਂ ਸੁਦੀਨ ਤਵਲੀਕਰ ਨੂੰ ਇਹਨਾਂ ਨੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਬਣਾ ਦਿੱਤਾ ਸੀਗਾ। ਇਹ 6-7 ਦਿਨਾਂ ਦੀ ਗੱਲ ਆ। ਤੇ 6-7 ਦਿਨਾਂ ਬਾਅਦ ਕੀ ਹੋਇਆ, ਇਹ 3 ਜਣੇ ਸੀਗੇ, 3 ਵਿਧਾਇਕ ਸੀ ਜਾਨੀ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ ਦੇ, ਤਾਂ 3 ਚੋਂ 2 ਭਾਰਤੀ ਜਨਤਾ ਪਾਰਟੀ ਚ ਜਾ ਰਹੇ ਆ। ਤਾਂ ਇੱਕੋ ਰਹਿ ਗਿਆ ਸੁਦੀਨ ਤਵਲੀਕਰ। ਸੁਦੀਨ ਤਵਲੀਕਰ ਦਾ ਉਹਨਾਂ ਨੇ ਅਸਤੀਫਾ ਲੈ ਲਿਆ, ਰਾਜਪਾਲ ਨੂੰ ਲਿਖ ਦਿੱਤਾ ਕਿ ਇਹਦਾ ਅਸਤੀਫਾ ਲੈ ਕੇ ਇਹਨੂੰ ਘਰ ਨੂੰ ਤੋਰੋ। ਤੁਸੀਂ ਦੇਖੋ ਕਿ ਹਾਲ ਇਹ ਬਣ ਗਿਆ ਕਿ ਸੁਦੀਨ ਤਵਲੀਕਰ ਪੱਟਾਂ ਤੇ ਹੱਥ ਮਾਰ ਕੇ ਆਖਣ ਡਿਆ ਬੋਡੀ ਔਰ ਬੋਡੀ, ਚੌਕੀਦਾਰ ਤੇ ਡਾਕਾ ਮਾਰ ਗਏ ਮੇਰੇ ਤੇ। ਇਹ ਤਾਂ ਇਸ ਵਾਰ ਗੋਆ ਦੇ ਵਿੱਚ ਨਾਰਾ ਫਿਰ ਖੂਬ ਚੱਲੂ, ਚੌਕੀਦਾਰੀ ਚੋਰ। ਦੇਖੋ ਕੀ ਬਣਦਾ। ਤੇ ਅਗਲੀ ਜਿਹੜੀ ਗੱਲ ਕਰਦੇ ਆ ਚੌਕੀਦਾਰਾਂ ਦੇ ਨਾਲ ਹੀ ਸੰਬੰਧਿਤ ਆ, ਕਹਿੰਦੇ ਉਹ ਵੀ ਹੁਣ ਚੋਣ ਕਮਿਸ਼ਨ ਦੇ ਕੋਲ ਪਹੁੰਚੇ ਨੇ। ਬਿਲਕੁਲ, ਇਹ ਕੰਮ ਜਿਹੜਾ ਉਹ ਸਾਡੇ ਪੰਜਾਬ ਦੇ ਚੌਕੀਦਾਰਾਂ ਨੇ ਕੀਤਾ ਤੇ ਉਹ ਚੋਣ ਕਮਿਸ਼ਨ ਦੇ ਕੋਲ ਗਏ, ਕਿਉਂਕਿ ਦੇਖੋ ਇੱਕ ਹੁੰਦਾ ਕੌਮੀ ਚੋਣ ਕਮਿਸ਼ਨ, ਇੱਕ ਹੁੰਦਾ ਸਟੇਟ ਚੋਣ ਕਮਿਸ਼ਨ, ਤੇ ਸਟੇਟ ਚੋਣ ਕਮਿਸ਼ਨ ਦੇ ਕੋਲ ਚੌਕੀਦਾਰਾਂ ਦੀ ਇੱਕ ਸੰਸਥਾ ਗਈ। ਉਹ ਕਹਿੰਦੇ ਕਿ ਸਾਡੇ ਜਵਾਕਾਂ ਨੂੰ ਤੇ ਲੋਕ ਪਿੰਡਾਂ 'ਚ ਮਖੌਲ ਕਰਦੇ ਪਏ ਆ ਕਿ ਉਹ ਚੌਕੀਦਾਰ ਚੋਰ ਹੈ, ਚੌਕੀਦਾਰ ਚੋਰ ਹੈ। ਸਾਨੂੰ ਕਾਹ ਤੋਂ ਤੁਸੀਂ ਵਿੱਚ ਫਸਾ ਦਿੱਤਾ, ਅਸੀਂ ਤੇ ਆਪਣੀ ਮਿਹਨਤ ਦੀ ਕਰਨ ਵਾਲੇ ਬੰਦੇ ਆ, ਮਿਹਨਤ ਦੀ ਖਾਣ ਵਾਲੇ ਬੰਦੇ ਆ। ਸੋ ਦੱਸਦੇ ਆ ਕਿ ਉਹਨਾਂ ਨੇ ਸ਼ਿਕਾਇਤ ਦਿੱਤੀ ਹੈ, ਤੇ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਬੜਾ ਰੌਚਕ ਮਸਲਾ ਹੋਊਗਾ, ਕਿਉਂਕਿ ਮੈਂ ਜਿੱਥੋਂ ਤੱਕ ਦੇਖਦਾ ਪਿਆ ਇਸ ਮਸਲੇ ਤੇ ਇੱਕ ਹੋਰ ਵੀ ਅੱਜ ਨੋਟਿਸ ਜਿਹੜਾ ਹੋਇਆ। ਨੋਟਿਸ ਕੀ ਹੋਇਆ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਚੋਣ ਕਮੇਟੀ ਦੀ ਇੱਕ ਵੱਡੀ ਟੋਲੀ ਆ, ਉਹਦਾ ਇੱਕ ਮੈਂਬਰ ਹੈ ਜਿਹੜਾ ਉਹ ਇਸ ਕਰਕੇ ਚੋਣ ਕਮਿਸ਼ਨ ਦੇ ਘੇਰੇ 'ਚ ਆ ਗਿਆ ਕਿਉਂਕਿ ਉਹਨੇ ਬਿਨਾਂ ਇਜਾਜ਼ਤ ਦੇ ਇੱਕ ਵੀਡੀਓ ਪਾ ਦਿੱਤੀ ਸੀ ਕਿ ਜਿਹੜੀ ਚੱਲਦੀ ਪਈ ਹੈ ਕਿ ਮੈਂ ਵੀ ਚੌਕੀਦਾਰ ਹਾਂ। ਤੇ ਜੇ ਉਸ ਵੀਡੀਓ ਦਾ ਸੰਗਿਆਨ ਲਿਆ ਜਾ ਸਕਦਾ ਤਾਂ ਚੌਕੀਦਾਰਾਂ ਦੀ ਇੱਕ ਜਿਹੜੀ ਸੰਸਥਾ ਜੇ ਜਾ ਕੇ ਉਹ ਇਤਰਾਜ਼ ਕਰਦੀ ਆ, ਤਾਂ ਮੇਰੇ ਖਿਆਲ ਦੇ ਨਾਲ ਕੋਈ ਅਲੋਕਾਰੀ ਗੱਲ ਨਹੀਂ ਹੋਊਗੀ ਕਿ ਜੇ ਇਹਦੇ ਤੇ ਵੀ ਨੋਟ ਤਿਆਰੀ ਹੋ ਜਾਵੇ। ਉਹਦਾ ਚੌਕੀਦਾਰ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕਿੰਨਾ ਫੇਮਸ ਹੋ ਚੁੱਕਾ। ਮੈਂ ਕੱਲ ਵੀ ਦੱਸਿਆ ਸੀਗਾ ਕਿ IPL ਤੱਕ ਪਹੁੰਚ ਗਿਆ। ਫਿਰ ਇਸ ਤੋਂ ਇਲਾਵਾ ਲੋਕ ਕਾਰਾਂ ਤੇ ਲਿਖਵਾ ਰਹੇ ਆ, ਟੈਟੂ ਬਣਵਾ ਰਹੇ ਆ। ਪਰ ਅੱਜ ਥੋੜਾ ਜਿਹਾ ਇਸ ਮਸਲੇ ਤੇ ਘੱਟ ਚਰਚਾ ਹੋਇਆ ਕਿਉਂਕਿ ਅੱਜ ਆ ਜਿਹੜਾ DRDO ਦਾ ਮਸਲਾ ਸੀਗਾ ਇਹ ਬਹੁਤ ਜ਼ਿਆਦਾ ਉਲਝਿਆ। ਜੀ 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 ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਟਕਸਾਲੀ ਲੈ ਸਕਦੇ ਨੇ ਇੱਕ ਵੱਡਾ ਫੈਸਲਾ। ਦੇਖੋ ਅੱਜ ਸੰਕੇਤ ਮਿਲੇ ਆ ਕਿ ਇੱਕ ਵੱਡਾ ਫੈਸਲਾ ਜਿਹੜਾ ਉਹ ਲਿਆ ਜਾ ਸਕਦਾ। ਤਾਂ ਇੱਕ ਨਿਊਜ਼ ਚੈਨਲ ਦੀ ਵੈਬਸਾਈਟ ਦੇ ਹਵਾਲੇ ਨਾਲ ਇੱਕ ਖਬਰ ਆਉਣ ਡਈ ਆ ਕਿ ਸੇਵਾ ਸਿੰਘ ਸੇਖਵਾ ਨੇ ਇੱਕ ਪੱਤਰਕਾਰ ਸੰਮੇਲਨ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ ਜੇਕਰ ਸੰਭਵ ਹੋਇਆ ਤੇ ਇੱਕ ਵੱਡਾ ਫੈਸਲਾ ਜਿਹੜਾ ਅਸੀਂ ਲੈ ਕੇ ਤੇ ਤੁਹਾਨੂੰ ਜ਼ਰੂਰ ਦੱਸਾਂਗੇ। ਮਤਲਬ ਕਿ ਇੱਕ ਫੈਸਲਾ ਜਿਹੜਾ ਉਹ ਸਾਡੇ ਵੱਲੋਂ ਜਲਦੀ ਲਿਆ ਜਾਊਗਾ। ਤਾਂ ਉਹ ਫੈਸਲਾ ਜਿਹੜਾ ਸਮਝਿਆ ਜਾ ਰਿਹਾ ਕਿ ਸੰਕੇਤਕ ਤੌਰ ਤੇ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ, ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਕੀ ਫੈਸਲਾ ਹੋ ਸਕਦਾ ਉਹ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਇੱਕ ਦਬਾਅ ਪੈ ਰਿਹਾ ਕਿ ਤੁਸੀਂ ਆਪਣਾ ਉਮੀਦਵਾਰ ਹੈ ਜਿਹੜਾ ਉੱਥੇ ਵਾਪਸ ਲੈ ਲਓ।
ਤਾਂ ਇਹ ਫੈਸਲਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕੀਤਾ ਜਾ ਸਕਦਾ। ਸੋ ਇਹ ਸੇਵਾ ਸਿੰਘ ਸੇਖਵਾਂ ਨੇ ਥੋੜਾ ਜਿਹਾ ਸੰਕੇਤ ਦਿੱਤਾ ਵਾ, ਕਿਉਂਕਿ ਉਹਨਾਂ ਨੇ ਕਿਹਾ ਕਿ ਦੇਖੋ ਜਿਸ ਸਮੇਂ ਜਨਰਲ ਜੇ ਸਿੰਘ ਨੂੰ ਅਸੀਂ ਹਲਕਾ ਖਡੂਰ ਸਾਹਿਬ ਤੋਂ ਐਲਾਨਿਆ ਸੀਗਾ, ਉਸ ਵੇਲੇ ਤੱਕ ਪੰਜਾਬ ਜਮਹੂਰੀ ਗੱਠਜੋੜ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਨਾਂ ਦਾ ਕਿਤੇ ਵੀ ਐਲਾਨ ਨਹੀਂ ਸੀ ਹੋਇਆ। ਯਾਨੀ ਉਹ ਬਾਅਦ ਚ ਆਇਆ ਤੇ ਉਹਨਾਂ ਕਿਹਾ ਕਿ ਬੀਬੀ ਖਾਲੜਾ ਦੇ ਪਤੀ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਪੰਜਾਬ ਦੇ ਲੋਕਾਂ ਲਈ ਜੋ ਕੁਰਬਾਨੀਆਂ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਉਹਦਾ ਦਿਲੋਂ ਸਤਿਕਾਰ ਕਰਦਾ ਹੈ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਇਸ ਮਾਮਲੇ ਦੇ ਮੁਤਲਕ ਮੀਟਿੰਗਾਂ ਦਾ ਦੌਰ ਜਾਰੀ ਹੈ, ਪਰ ਪਾਰਟੀ ਅਨੁਸ਼ਾਸਨ ਨੂੰ ਧਿਆਨ 'ਚ ਰੱਖ ਕੇ ਇਹ ਉਸ ਬਾਰੇ ਹਜੇ ਕੋਈ ਖੁਲਾਸਾ ਨਹੀਂ ਕਰ ਸਕਦੀ। ਜਿਉਂ ਹੀ ਕੋਈ ਠੋਸ ਫੈਸਲਾ ਲਿਆ ਜਾਊਗਾ ਉਹ ਸਾਰਿਆਂ ਨੂੰ ਜਾਣੂ ਕਰਵਾ ਦੇਣ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਮੰਥਨ ਚੱਲਦਾ ਪਿਆ, ਕਿ ਇਸ ਸਮੇਂ ਮੱਥਾ ਖਪਾਈ ਹੋ ਰਹੀ ਆ। ਤਾਂ ਮੇਰੇ ਖਿਆਲ ਦੇ ਨਾਲ ਟਕਸਾਲੀ ਵਿਚਾਰ ਕਰ ਰਹੇ ਹੋਣਗੇ ਕਿ ਜਨਰਲ ਜੇ ਸਿੰਘ ਦਾ ਨਾਮ ਜਿਹੜਾ ਉਹ ਵਾਪਸ ਲੈ ਲਿਆ ਜਾਵੇ। ਇਹ ਮੇਰੇ ਖਿਆਲ ਦੇ ਨਾਲ ਜੇ ਸਿੰਘ ਇੱਕ ਤੇ ਹਿਸਟਰੀ ਕ੍ਰੀਏਟ ਨਾ ਕਰ ਜਾਣ, ਜਿਹੜੇ ਕਿ ਲਗਾਤਾਰ 2 ਵਾਰੀ ਇਸ ਤਰ੍ਹਾਂ ਆਏ ਆ ਤੇ ਦੋਏ ਵਾਰੀ ਉਹਨਾਂ ਦਾ ਪੱਤਾ ਜਿਹੜਾ ਕੱਟਿਆ ਗਿਆ। ਐਤਕੀ ਤੇ ਇਹ ਨਾ ਹੋਵੇ ਕਿ ਚੋਣ ਲੜਨ ਤੋਂ ਪਹਿਲਾਂ ਹੀ ਪੱਤਾ ਕੱਟਿਆ ਜਾਵੇ। ਤਾਂ ਦੂਜੀ ਚੀਜ਼ ਜਿਹੜੀ ਆ ਉਹ ਇਹ ਆ ਕਿ ਟਕਸਾਲੀ ਸ਼ਾਇਦ ਸੋਚ ਰਹੇ ਆ ਕਿ ਕਿਉਂ ਨਾ ਆਪਾਂ ਕੁਛ ਨਵਾਂ ਕਰੀਏ, ਜਿਵੇਂ ਕਹਿੰਦੇ ਨਾ ਕਿ ਕੁਛ ਨया ਕਰੀਏ। ਤਾਂ ਕੁਛ ਨਵਾਂ ਕੀ ਕੀਤਾ ਜਾ ਸਕਦਾ? ਸ਼ਾਇਦ ਇਹ ਸੋਚੀ ਜਾ ਰਹੀ ਆ ਕਿ ਖਡੂਰ ਸਾਹਿਬ ਦੇ ਵਿੱਚ ਅਸੀਂ ਇੱਕ ਐਸਾ ਚਿਹਰਾ ਉਤਾਰਿਆ ਜਿਹਦੀ ਕੋਈ ਗੱਲ ਬਣਦੀ ਨਜ਼ਰ ਨਹੀਂ ਆਉਂਦੀ, ਕਿਉਂਕਿ ਬਾਹਰੀ ਚਿਹਰਾ। ਅਸਲ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਜੇ ਸਿੰਘ ਹੋਰਾਂ ਦਾ ਜਿਹੜਾ ਪੁਸ਼ਤੈਨੀ ਸ਼ਹਿਰ ਆ ਉਹ ਪਟਿਆਲਾ ਆ। ਪਟਿਆਲਾ ਤਾਂ ਨਾ ਹੀ ਉਹਨਾਂ ਨੇ ਇੱਥੇ ਸਰਵਿਸ ਕੀਤੀ ਆ ਕੋਈ। ਤਾਂ ਖਡੂਰ ਸਾਹਿਬ ਲਈ ਉਹ ਪੈਰਾਸ਼ੂਟ ਰਿਹਾ, ਨਾ ਕਿ ਗ੍ਰਾਸ ਰੂਟ ਰਿਹਾ। ਤੇ ਹੁਣ ਦੂਜੀ ਚੀਜ਼ ਇਹ ਆ ਕਿ ਜੇ ਮੰਨ ਲਓ ਉਹ ਆਪਣਾ ਕੈਂਡੀਡੇਟ ਵਾਪਸ ਲੈ ਲੈਂਦੇ ਆ ਤੇ ਸਾਰੇ ਪੰਜਾਬ ਦੇ ਵਿੱਚ ਉਹਦਾ ਫਾਇਦਾ ਹੋ ਸਕਦਾ। ਮੈਂ ਤਾਂ ਕਹਿੰਦਾ ਕਿ ਪੰਜਾਬ ਦੇ ਵਿੱਚ ਹੀ ਨਹੀਂ, ਬਾਹਰ ਵੀ ਉਹਨਾਂ ਨੂੰ ਫਾਇਦਾ ਹੋ ਸਕਦਾ, ਪੰਜਾਬ ਤੋਂ ਬਾਹਰ। ਤੇ ਜਦੋਂ ਬਾਹਰ ਫਾਇਦਾ ਹੁੰਦਾ ਤੁਹਾਨੂੰ ਪਤਾ ਫਿਰ ਜੇਲ੍ਹ ਦਾ ਵੀ ਫਾਇਦਾ ਹੋ ਜਾਂਦਾ, ਥੈਲੀ ਦਾ ਵੀ ਫਾਇਦਾ ਹੋ ਜਾਂਦਾ, ਫੰਡ ਵੀ ਮਿਲ ਜਾਂਦਾ। ਤਾਂ ਮੇਰੇ ਖਿਆਲ ਦੇ ਨਾਲ ਟਕਸਾਲੀ ਇਸ ਚੀਜ਼ ਨੂੰ ਜ਼ਰੂਰ ਮੱਦੇ ਨਜ਼ਰ ਰੱਖ ਕੇ ਚੱਲਦੇ ਹੋਣੇ ਆ ਕਿ ਕਿਉਂ ਨਾ ਅਸੀਂ ਏਦਾਂ ਕਰ ਲਈਏ ਤੇ ਏਦਾਂ ਹੋ ਜਾਵੇ। ਇਹ ਦੇਖਦੇ ਆ ਕਿ ਫੈਸਲਾ ਲਿਆ ਜਾਂਦਾ ਜਾਂ ਫਿਰ ਜਿਹੜਾ ਸਾਬਕਾ ਫੌਜੀ ਅਧਿਕਾਰੀ ਆ ਉਹ ਅੜੂਗਾ ਕਿ ਭਾਈ ਮੈਂ ਨਹੀਂ ਇਸ ਤਰ੍ਹਾਂ ਕਰਦਾ, ਮੈਂ ਤੇ ਹੁਣ ਮੈਦਾਨ 'ਚ ਉਤਰ ਗਿਆ ਤੇ ਫੌਜੀ ਦਾ ਕੰਮ ਮੈਦਾਨ 'ਚ ਲੜਨਾ ਹੈ, ਮੈਦਾਨ 'ਚ ਮੁੜਨਾ ਜੀ। ਤੇ ਫਿਰ ਅਗਲੀ ਪਾਰਟੀ ਕਿਹੜੀ ਹੋ ਸਕਦੀ ਜੇ ਸਿੰਘ ਦੀ? ਜੇ ਸਿੰਘ ਦੇ ਲਈ ਤੇ ਸਾਰੇ ਹੀ ਬਦਲ ਖੁੱਲੇ ਆ ਕਿ ਬਦਲ ਕੇ ਜੇ ਉਹਨਾਂ ਨੇ ਮੇਲਾ ਵੇਖਣਾ ਤੇ ਬਦਲ ਸਾਰੇ ਹੀ ਖੁੱਲੇ ਆ। ਹੋ ਸਕਦਾ ਕਿ ਇਹਨਾਂ ਦਿਨਾਂ ਦੇ ਵਿੱਚ ਤੀਸਰੀ ਪਾਰਟੀ ਆ ਜਿਹੜੀ ਉਹ ਜੁਆਇਨ ਕਰ ਲੈਣਾ। ਜੈਪ੍ਰਦਾ ਵੀ ਤੇ ਹੈਗੀ ਆ ਨਾ, ਦੇਖ ਲਓ। ਇਹ ਪਹਿਲਾਂ ਫਿਲਮਾਂ ਦੇ ਵਿੱਚ ਹੁੰਦੀ ਸੀ, ਛੋਟੇ ਹੁੰਦੇ ਇਹਨੂੰ ਸਿਨੇਮੇ 'ਚ ਦੇਖਦੇ ਹੁੰਦੇ ਸੀ, ਤੇ ਫਿਲਮੇ 'ਚ ਅਚਾਨਕ ਰਾਜਨੀਤੀ 'ਚ ਆ ਗਈ ਤੇ ਉਮਰ ਇਹਦੀ ਮੇਰੇ ਖਿਆਲ ਦੇ ਨਾਲ ਸਾਤੋਂ ਕੋਈ 10-12 ਸਾਲ ਵੱਡੀ ਹੋਣੀ ਆ। ਤੇ ਮੇਰੇ ਵਹਿੰਦਿਆਂ 5 ਪਾਰਟੀਆਂ ਬਦਲ ਗਈ ਆ, ਤਾਂ 5ਵੀਂ ਪਾਰਟੀ 'ਚ ਆਈ ਆ ਕੇ ਹਲੇ ਚੰਗੀ ਤਰ੍ਹਾਂ ਬੈਠੀ ਵੀ ਨਹੀਂ ਸੀ ਪਾਰਟੀ ਦੇ ਵਿੱਚ, ਤੇ ਟਿਕਟ ਵੀ ਮਿਲ ਗਈ ਆ। ਇਸ ਤਰ੍ਹਾਂ ਹੁੰਦਾ ਚੱਲਦਾ ਭਾਰਤੀ ਰਾਜਨੀਤੀ ਸਭ ਕੁਛ ਜੀ। ਤੇ ਚਲੋ ਤੁਸੀਂ ਇਹਨਾਂ ਦੀ ਗੱਲ ਕੀਤੀ ਹੈ ਤੇ ਭਾਜਪਾ ਵਾਲਿਆਂ ਨੇ ਇੱਕ ਹੋਰ ਬਜ਼ੁਰਗ ਦਾ ਪੱਤਾ ਕੱਟਿਆ ਜੋਸ਼ੀ ਦਾ, ਤੇ ਅਡਵਾਨੀ ਤੋਂ ਬਾਅਦ 'ਚ ਹੁਣ ਇਹਨਾਂ ਦੀ ਵਾਰੀ ਆਈ ਹੈ। ਇਹਦਾ ਕੀ ਅਸਰ ਹੋ ਸਕਦਾ ਭਾਜਪਾ ਦੇ ਉੱਤੇ? ਦੇਖੋ ਭਾਜਪਾ ਜਿਹੜੀ ਉਹ ਮੰਨ ਕੇ ਚੱਲਦੀ ਪਈ ਆ ਕਿ ਇਹਨਾਂ ਦਾ ਯੁੱਗ ਖਤਮ ਹੋ ਗਿਆ ਔਰ ਵਰਤੀਆਂ ਵਸਤੂਆਂ ਤੁਹਾਨੂੰ ਪਤਾ ਹੀ ਆ ਕਿਸ ਕੰਮ ਦੀਆਂ ਹੁੰਦੀਆਂ। ਵੈਸੇ ਇਹਨਾਂ ਦੇ ਨਾਲ ਹੋਣਾ ਵੀ ਚਾਹੀਦਾ ਸੀ ਅਡਵਾਨੀ ਵਰਗਿਆਂ ਦੇ ਨਾਲ। ਜਿੰਨਾ ਇਹਨਾਂ ਨੇ ਫਿਰਕਾ ਪ੍ਰਸਤੀ ਵਾਲਾ ਖੇਡ ਖੇਡਿਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਦੂਸਰਿਆਂ ਨੂੰ ਸਿੱਖਿਆ ਸਿੱਖਣੀ ਚਾਹੀਦੀ ਆ ਕਿ ਤੁਸੀਂ ਸਮਾਜ ਦੇ ਵਿੱਚ ਵੰਡੀਆਂ ਪਾ ਕੇ ਅੰਤ ਨੂੰ ਖੱਟ ਕੇ ਕੀ ਲੈ ਕੇ ਜਾ। ਅੱਜ ਇਹ ਹਾਲ ਆ ਕਿ ਉਹ ਨਰਿੰਦਰ ਮੋਦੀ ਜਿਹੜਾ ਤੁਹਾਡੀ ਚਾਪਲੂਸੀ ਕਰਿਆ ਕਰਦਾ ਸੀਗਾ, ਉਹ ਸਮਾਗਮਾਂ ਦੇ ਵਿੱਚ ਤੁਹਾਡੇ ਨਾਲ ਹੱਥ ਨਹੀਂ ਮਿਲਾਉਂਦਾ। ਉਹ ਤਾਂ ਵੈਸੇ ਹੀ ਤੁਹਾਨੂੰ ਪਤਾ ਕਿ ਕਿਸ ਐਟੀਟਿਊਡ ਦਾ ਮਾਲਕ ਆ। ਤਾਂ ਇਹ ਜਿਹੜੇ ਬਜ਼ੁਰਗ ਆ ਇਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਗਿਆ ਸੀਗਾ ਕਿ ਭਾਈ ਤੁਹਾਨੂੰ ਟਿਕਟ ਨਹੀਂ ਮਿਲਣੀ, ਤੁਸੀਂ ਆਪ ਹੀ ਐਲਾਨ ਕਰ ਦਿਓ ਕਿ ਅਸੀਂ ਨਹੀਂ ਚੋਣ ਲੜਦੇ, ਚੰਗੇ ਰਹੋਗੇ। ਤਾਂ ਇਹਨਾਂ ਦੇ ਵਿੱਚੋਂ ਕੁਛ ਨੇ ਐਲਾਨ ਕਰ ਦਿੱਤਾ, ਜਿਵੇਂ ਕਲਰਾਜ ਮਿਸ਼ਰ ਸੀਗਾ, ਸ਼ਾਂਤਾ ਕੁਮਾਰ ਸੀਗਾ, ਇੱਕ ਮੇਰੇ ਖਿਆਲ ਦੇ ਨਾਲ ਮਰੀਆ ਸੀਗਾ। ਇਹਨਾਂ ਸਾਰਿਆਂ ਨੇ ਤੇ ਕਰ ਦਿੱਤਾ ਸੀਗਾ, ਬਟ ਇਹ 2-3 ਜਣੇ ਅੜ ਗਏ ਸੀਗੇ, ਉਹਨਾਂ ਦਾ ਪਤਾ ਇਸ ਤਰ੍ਹਾਂ ਕੱਟ ਦਿੱਤਾ ਗਿਆ। ਸੋ ਕੁਛ ਹਟੇ ਕੁਛ ਕਟੇ ਤੇ ਬਾਕੀ ਜਿਹੜੇ ਸੀਗੇ ਉਹ ਰੁਕੇ। ਇਸ ਤਰ੍ਹਾਂ ਹੀ ਚੱਲਿਆ। ਪਰ ਇਹਨਾਂ ਨੇ ਸੰਕੇਤ ਦਿੱਤਾ ਕਿ ਹੁਣ ਇਹਨਾਂ ਦਾ ਯੁੱਗ ਖਤਮ ਹੋ ਗਿਆ, ਨਵਿਆਂ ਦੀ ਰੁੱਤ ਆ। ਤਾਂ ਉਹ ਨਵਿਆਂ ਦੀ ਰੁੱਤ ਜਿਹੜੀ ਆ ਉਹ ਅੱਗੇ ਕਿੰਨੀਆਂ ਕੁ ਬਹਾਰਾਂ ਲੈ ਕੇ ਆਉਂਦੀ ਆ ਵੇਖਦੇ ਆ। ਪਰ ਇਹਦੇ ਵਿੱਚ ਇੱਕ ਗੱਲ ਵੇਖਣ ਵਾਲੀ ਆ ਕਿ ਭਾਰਤੀ ਜਨਤਾ ਪਾਰਟੀ ਦਾ ਹਾਲ ਕੋਈ ਚੱਜਦਾ ਨਹੀਂ ਹੈ। ਉਹ ਦੇਖੋ ਪਟਨਾ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਲੜੇ ਆ, ਪੰਜਾਬ ਦੇ ਵਿੱਚ ਕੱਲ ਜੁੱਤੀ ਹੋਏ ਆ ਸਮਾਗਮ ਦੇ ਵਿੱਚ।
ਤਾਂ ਐਤਕੀ ਇਹਨਾਂ ਦਾ ਹਾਲ ਕਾਂਗਰਸ ਵਰਗਾ ਹੀ ਆ। ਜੀ। ਤੇ ਕਾਂਗਰਸ ਜੋ ਸ਼ਾਂਤ ਬੈਠੀ ਆ, ਹਾਲ ਉਹਨਾਂ ਦਾ ਵੀ ਮੈਨੂੰ ਨਹੀਂ ਲੱਗਦਾ ਕੋਈ ਬਹੁਤਾ ਸੁਧਰਦਾ ਹੈ। ਉਹ ਹਰ ਵਾਰੀ ਨਵੇਂ ਰਿਕਾਰਡ ਕਾਇਮ ਕਰਕੇ ਹੀ ਜਾਂਦੀ ਆ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਸਤਿਕਾਰ ਕਮੇਟੀ ਵਿਰੁੱਧ ਕਿਰਨਜੋਤ ਕੌਰ ਨੇ ਜਿਹੜਾ ਖੋਲ੍ਹਿਆ ਮੋਰਚਾ। ਦੇਖੋ, ਇਹਨਾਂ ਨੇ ਸਮੇਂ ਤੇ ਮੈਂ ਕਹੂੰਗਾ ਕਿ ਬਹੁਤ ਨਾਜ਼ੁਕ ਵਿਸ਼ਿਆਂ ਤੇ ਸਟੈਂਡ ਲਿਆ ਬੀਬੀ ਕਿਰਨਜੋਤ ਕੌਰ ਨੇ। ਇਹ ਆਪਾਂ ਨੂੰ ਮੰਨਣਾ ਪਊਗਾ। ਬੇਸ਼ੱਕ ਇਹ ਅਕਾਲੀ ਦਲ ਤੋਂ SCPC ਦੇ ਮੈਂਬਰ ਬਣੇ ਆ, ਪਰ ਇਹਨਾਂ ਨੇ ਸਭ ਤੋਂ ਪਹਿਲਾਂ ਪ੍ਰਧਾਨ ਦਾ ਅਸਤੀਫਾ ਵੀ ਮੰਗਿਆ ਸੀਗਾ, ਤੁਹਾਨੂੰ ਯਾਦ ਹੋਣਾ। ਔਰ ਇਹਦਾ ਵਿਰੋਧ ਵੀ ਹੋਇਆ ਸੀਗਾ ਇੱਕ ਸਮਾਗਮ ਦੇ ਵਿੱਚ SCPC ਦੇ ਘਰ। ਉਹਨਾਂ ਨੇ ਬੋਲਣ ਤੱਕ ਨਹੀਂ ਸੀ ਦਿੱਤਾ ਇਹਨਾਂ ਨੂੰ, ਕਰਮਚਾਰੀਆਂ ਨੇ। ਖੈਰ, ਉਹਨਾਂ ਨੇ ਸਖਤ ਇਤਰਾਜ਼ ਜਤਾਇਆ ਸਤਿਕਾਰ ਕਮੇਟੀ ਦੇ ਇੱਕ ਕਾਰਜ ਤੇ। ਕਾਰਜ ਕੀ ਆ? ਉਹ ਕਹਿੰਦੇ ਆ ਕਿ ਕੁਛ ਘਰਾਂ ਦੇ ਵਿੱਚੋਂ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈ ਜਿਹੜੇ ਸਤਿਕਾਰ ਕਮੇਟੀ ਵੱਲ ਚੁੱਕ ਕੇ ਲਿਆਂਦੇ ਜਾ ਰਹੇ ਆ, ਤੇ ਇਹ ਇਸ ਤਰ੍ਹਾਂ ਦਾ ਕੰਮ ਆ ਕਿ ਇਹਦੇ ਨਾਲ ਲੋਕਾਂ ਦਾ ਜਿਹੜਾ ਸਿੱਖੀ ਨਾਲ ਥੋੜਾ ਮਨ ਜਿਹੜਾ ਉਹ ਫਿੱਕਾ ਪੈਂਦਾ, ਮਤਲਬ ਕਿ ਲੋਕ ਦੂਰ ਹੁੰਦੇ ਆ ਧਰਮ ਤੋਂ। ਤਾਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਖੁੱਲੇ ਦੇ ਵਿੱਚ। ਕੁਛ ਲੋਕਾਂ ਨੇ ਉਹਨਾਂ ਦੀ ਇਸ ਵਿਰੋਧਤਾ ਦਾ ਵੀ ਵਿਰੋਧ ਕੀਤਾ। ਇਹ ਤੇ ਵੈਸੇ ਚੱਲਦਾ ਹੀ ਰਹਿੰਦਾ, ਪਰ ਉਹਨਾਂ ਨੇ ਜੋ ਮੁੱਦਾ ਚੁੱਕਿਆ, ਕਹਿੰਦੇ ਆ ਕਿ ਹਰ ਸਾਲ 10 ਤੋਂ 15 ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਆ, ਪਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਹੈ ਜਿਹੜਾ ਉਹ ਤੇ ਕੁਛ ਵੀ ਨਹੀਂ ਕਰੂਗਾ। ਨਾਲ SGPC ਵੀ ਇਸ ਮੁੱਦੇ ਤੇ ਕੁਛ ਵੀ ਕਰਨ ਤੋਂ ਅਸਮਰੱਥ ਵਿਖਾਈ ਦਿੰਦੀ ਆ। ਤੇ ਉਹਨਾਂ ਨੇ ਕਿਹਾ ਕਿ ਦੇਖੋ, ਅਕਾਲ ਤਖਤ ਸਾਹਿਬ ਤੋਂ ਇੱਕ ਕਮੇਟੀ ਬਣਾਈ ਗਈ ਸੀ ਜਿਹਨੂੰ ਸਤਿਕਾਰ ਕਮੇਟੀ ਦਾ ਰੁਤਬਾ ਦਿੱਤਾ ਗਿਆ ਸੀ। ਕਈ ਸਾਲ ਪਹਿਲਾਂ ਦੀ ਗੱਲ ਆ। ਹੌਲੇ ਹੌਲੇ 1 ਦਰਜਨ ਤੋਂ ਵੱਧ ਕਮੇਟੀਆਂ ਬਣ ਗਈਆਂ, ਜਿਨ੍ਹਾਂ ਨੇ ਅਲੱਗ ਫਿਰ ਅੱਗੇ ਸੰਗਠਨ ਕਾਇਮ ਕਰ ਲਏ। ਤੇ ਹੁਣ ਇਹ ਲੋਕ ਧੱਕੇਸ਼ਾਹੀਆਂ ਕਰਦੇ ਆ। ਤੇ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਅਕਾਲ ਤਖਤ ਸਾਹਿਬ ਨੇ ਇੱਕ ਫੈਸਲਾ ਲਿਆ ਸੀਗਾ। ਅਕਾਲ ਤਖਤ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਹਨਾਂ ਕਮੇਟੀਆਂ ਦੀ ਜਿਹੜੀ ਮਾਨਤਾ ਸੀ ਉਹ ਖਤਮ ਕਰ ਦਿੱਤੀ। ਇਸ ਦੇ ਬਾਵਜੂਦ ਸਤਿਕਾਰ ਕਮੇਟੀਆਂ ਧੱਕੇਸ਼ਾਹੀ ਕਰਦੀਆਂ ਪਈਆਂ। ਇਹਨਾਂ ਨੇ ਆਪਣਾ ਪੱਖ ਰੱਖਿਆ। SGPC ਦੇ ਜਿਹੜੇ ਮੁੱਖ ਸੈਕਟਰੀ ਆ ਡਾਕਟਰ ਰੂਪ ਸਿੰਘ, ਉਹ ਕਹਿੰਦੇ ਆ ਕਿ ਸਤਿਕਾਰ ਕਮੇਟੀਆਂ ਦੀ ਧੱਕੇਸ਼ਾਹੀ ਸਹਿਣ ਨਹੀਂ ਕੀਤੀ ਜਾਊਗੀ, ਤੇ ਜੇ ਇਹਦੀ ਸ਼ਿਕਾਇਤ ਆਉਂਦੀ ਆ SGPC ਨੂੰ, ਜੇ ਇਹਦੀ ਸ਼ਿਕਾਇਤ ਕੋਈ ਮਿਲਦੀ ਹੈ ਤਾਂ ਫਿਰ ਜਾਂਚ ਕਰਵਾਈ ਜਾਊਗੀ। ਸੋ ਇਹ ਮਾਮਲਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਭਖ ਵੀ ਸਕਦਾ। ਵੈਸੇ ਦੇਖੋ, ਸਤਿਕਾਰ ਆਪਣੀ ਥਾਂ ਤੇ ਆ, ਅਦਬ ਆਪਣੀ ਥਾਂ ਤੇ ਆ, ਆਸਥਾ ਆਪਣੀ ਥਾਂ ਤੇ ਆ, ਪਰ ਆਸਥਾ ਦੇ ਨਾਂ ਤੇ ਕਈ ਵਾਰ ਜਿਹੜੇ ਤਰੀਕੇ ਵਰਤੇ ਜਾਂਦੇ ਆ, ਤੇ ਜਿਹੜੇ ਲੋਕ ਫਿਰ ਉਹਨੂੰ ਜਸਟੀਫਾਈਡ ਕਰਦੇ, ਫਿਰ ਉਹਨਾਂ ਨੂੰ ਘੱਟੋ ਘੱਟ ਉਹ ਵੀ ਤਰੀਕੇ ਜਸਟੀਫਾਈਡ ਕਰਨੇ ਚਾਹੀਦੇ ਆ ਜਿਹੜੇ ਤਰੀਕੇ ਗਊ ਰੱਖਿਆ ਕਰਨ ਵਾਲੇ ਵਰਤਦੇ ਆ। ਕਿਉਂਕਿ ਉਹ ਵੀ ਕਹਿੰਦੇ ਕਿ ਸਾਡੀ ਆਸਥਾ ਦਾ ਮਸਲਾ, ਸਾਡੇ ਧਰਮ ਦਾ ਮਸਲਾ, ਅਸੀਂ ਕਿਸੇ ਵੀ ਤਰੀਕੇ ਨਾਲ, ਡੰਡੇ ਨਾਲ, ਫੰਡੇ ਨਾਲ, ਜਿਸ ਮਰਜ਼ੀ ਤਰੀਕੇ ਨਾਲ ਅਸੀਂ ਆਪਣੀ ਆਸਥਾ ਨੂੰ ਆਹ ਧੋਣ ਤੋਂ ਰੋਕਣਾ। ਤਾਂ ਜਿਹੜੇ ਲੋਕ ਜਸਟੀਫਾਈਡ ਕਰਦੇ ਤਾਂ ਤੇ ਉਹਨਾਂ ਨੂੰ ਵੀ ਜਸਟੀਫਾਈਡ ਕਰਦੇ ਆ, ਤੇ ਨਹੀਂ ਤਾਂ ਫਿਰ ਦੂਸਰੇ ਤਰੀਕੇ ਨਾਲ ਜਿਹੜੇ ਹੱਲ ਲੱਭੇ ਜਾ ਸਕਦੇ ਉਹ ਲੱਭਣੇ ਚਾਹੀਦੇ ਆ। ਸੋ ਹੁਣ ਦੇਖਦੇ ਆ ਇਸ ਡਿਸਕਸ਼ਨ ਚੋਂ ਅੱਗੇ ਕਿਸ ਤਰ੍ਹਾਂ ਦਾ ਕੋਈ ਰੁਖ ਨਿਕਲਦਾ। ਉਹਦਾ ਸਤਿਕਾਰ ਕਮੇਟੀ 'ਚ ਕੁਛ ਲੋਕ ਚੰਗੇ ਵੀ ਆ। ਮੈਨੂੰ ਯਾਦ ਆ ਇਹ ਸਤਿਕਾਰ ਕਮੇਟੀ ਦੇ ਹੀ ਉਹ ਬੰਦੇ ਸੀਗੇ ਜਿਨ੍ਹਾਂ ਨੇ ਕਿ ਮੋਗੇ ਦੇ ਲਾਗੇ ਇੱਕ ਕੁੜੀ ਰੁਲਦੀ ਹੋਈ ਸੜਕਾਂ ਤੇ, ਜਿਹੜੀ ਕਿ ਬਹੁਤ ਬੁਰੀ ਹਾਲਤ ਦੇ ਵਿੱਚ ਸੀਗੀ, ਨਸ਼ਾ ਕਰਦੀ ਸੀਗੀ, ਤੇ ਮੁੜ ਕੇ ਥਾਂ ਥਾਂ ਰੁਲਦੀ ਫਿਰਦੀ ਸੀ, ਦਰਬਦਰ ਸੀ, ਤੇ ਬਹੁਤ ਬ੍ਰਿਲੀਅੰਟ ਸਟੂਡੈਂਟ ਸੀ, ਕਿਸੇ ਸਮੇਂ ਦੀ ਆਈਲੈਟਸ ਕੀਤਾ ਹੋਇਆ ਸੀਗਾ। ਤਾਂ ਸਤਿਕਾਰ ਕਮੇਟੀ ਵਾਲੇ ਸੀਗੇ ਜਿਹੜੇ ਉਹਨੂੰ ਬਾ ਇੱਜ਼ਤ, ਬਾ ਅਦਬ ਇੱਕ ਨਸ਼ਾ ਛਡਾਊ ਕੇਂਦਰ 'ਚ ਲੈ ਕੇ ਗਏ ਸੀ, ਜਿੱਥੇ ਉਹਦੀ ਜ਼ਿੰਦਗੀ ਬਚ ਗਈ ਸੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਮਨਜਿੰਦਰ ਸਿਰਸਾ ਤੋਂ ਜਵਾਬ ਮੰਗਿਆ ਜਾ ਰਿਹਾ। ਦੇਖੋ, ਮਨਜਿੰਦਰ ਸਿੰਘ ਸਿਰਸਾ ਦੀ ਸ਼ਿਕਾਇਤ ਜਿਹੜੀ ਆ ਉਹ ਅਕਾਲ ਤਖਤ ਤੇ ਪਹੁੰਚੀ ਹੋਈ ਆ। ਸਭ ਨੂੰ ਪਤਾ ਹੀ ਆ ਉਹ ਦਾੜੀ ਰੰਗਣ ਵਾਲਾ ਮਸਲਾ ਜਿਹੜਾ, ਤਾਂ ਹੁਣ ਦੱਸਦੇ ਆ ਕਿ ਉਹਨਾਂ ਦੇ ਕੋਲੋਂ ਲਿਖਤੀ ਸਪਸ਼ਟੀਕਰਨ ਮੰਗਿਆ ਗਿਆ। ਲਿਖਤੀ ਸਪਸ਼ਟੀਕਰਨ ਹੋਊਗਾ, ਜੇ ਤੇ ਉਹ ਸੰਤੁਸ਼ਟ ਕਰਦਾ ਅਕਾਲ ਤਖਤ ਨੂੰ ਤਾਂ ਫਿਰ ਤੇ ਠੀਕ ਆ। ਜੇ ਅਕਾਲ ਤਖਤ ਸੰਤੁਸ਼ਟ ਨਹੀਂ ਹੁੰਦਾ ਉਸ ਜਵਾਬ ਦਾਵੇ ਤੋਂ, ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਤਲਬ ਕੀਤਾ ਜਾ ਸਕਦਾ। ਤਾਂ ਇਹਦੇ ਵਿੱਚ ਵਿਵਸਥਾ ਹੈ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਦਾੜੀ ਰੰਗਣੀ ਹੈ ਜਿਹੜੀ ਉਹ ਕਰਹਿਤ ਮੰਨੀ ਜਾਂਦੀ ਆ। ਤਾਂ ਇਹਦੇ ਵਿੱਚ ਫਿਰ ਤਨਖਾਹ ਦੀ ਵਿਵਸਥਾ, ਤਨਖਾਹ ਕਿੱਦਾਂ ਦੀ ਲੱਗਦੀ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ। ਤਾਂ ਇਹ ਮਾਮਲਾ ਜਿਹੜਾ ਹੁਣ ਮੇਰੇ ਖਿਆਲ ਦੇ ਨਾਲ 15 ਕੁ ਦਿਨਾਂ ਤੱਕ ਨਿਪਟ ਜਾਊਗਾ, ਕਿਉਂਕਿ 15 ਦਿਨਾਂ ਦੇ ਵਿੱਚ ਇਹਨਾਂ ਨੇ ਸਪਸ਼ਟੀਕਰਨ ਜਿਹੜਾ ਉਹ ਦੇਣਾ ਵਾ। ਪਰ ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਤੇ ਅਕਾਲ ਤਖਤ ਇਹਨਾਂ ਨੂੰ ਸੱਦਦਾ ਪਿਆ, ਤਾਂ ਦੂਸਰੇ ਪਾਸੇ ਦਰਬਾਰ ਸਾਹਿਬ ਦੇ ਵਿੱਚ ਉਹਨੂੰ ਸਰੋਪਾ ਦਿੱਤਾ ਜਾ ਰਿਹਾ।
ਹੁਣ ਸਰੂਪਾ ਦੇਣ ਵਾਲਾ ਜਿਹੜਾ ਉੱਥੇ ਦਾ ਸੇਵਾਦਾਰ ਆ, ਉਹ ਕਹਿੰਦਾ ਕਿ ਦਬਾਅ ਦੇ ਤਹਿਤ ਮੈਥੋਂ ਸਰੂਪਾ ਦਬਾਇਆ ਗਿਆ। ਤਾਂ ਕੀ ਅਕਾਲ ਤਖਤ ਦਾ ਜਥੇਦਾਰ ਉਹਨੂੰ ਸੱਦ ਕੇ ਪੁੱਛੂਗਾ ਕਿ ਤੇਰੇ ਤੇ ਦਬਾਅ ਕਿਹਨੇ ਪਾਇਆ ਸੀਗਾ? ਤੇ ਕੀ ਉਹਨੂੰ ਵੀ ਪੁੱਛੂਗਾ ਕਿ ਹਾਂ ਭਾਈ ਦਬਾਅ ਪਾਉਣ ਵਾਲਿਆਂ ਤੂੰ ਦੱਸ ਕਿ ਇੱਕ ਇਸ ਤਰ੍ਹਾਂ ਦੀ ਕਰਹਿਤ ਕਰਨ ਵਾਲੇ ਬੰਦੇ ਨੂੰ ਤੂੰ ਸਰੂਪਾ ਕਾਹਤੋਂ ਪਵਾ ਦਿੱਤਾ? ਤਾਂ ਦੇਖਦੇ ਆ ਕਿ ਇਹ ਅਕਾਲ ਤਖਤ ਦਾ ਜਥੇਦਾਰ ਜਿਹੜਾ ਇਸ ਸਮੇਂ ਦਾ ਇੱਕ ਨੌਜਵਾਨ ਜਥੇਦਾਰ ਹੈ, ਪੜ੍ਹਿਆ ਲਿਖਿਆ ਜਥੇਦਾਰ ਹੈ, ਇੰਨੀ ਕੁ ਜ਼ਰੂਰਤ ਦਿਖਾਉਂਦਾ ਹੈ, ਜਾਂ ਫਿਰ ਇਸ ਮਸਲੇ ਦਾ ਨਿਪਟਾਰਾ ਵੀ ਠੀਕ ਉਸੇ ਤਰ੍ਹਾਂ ਹੀ ਕਰ ਦਿੱਤਾ ਜਾਊਗਾ ਜਿਵੇਂ ਭੁੰਦਰ ਸਾਹਿਬ ਦਾ ਕਰ ਦਿੱਤਾ ਗਿਆ ਸੀਗਾ, ਤੇ ਉਦੋਂ ਵੀ ਜਥੇਦਾਰ ਇਹੋ ਸੀਗਾ। ਜੀ 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 ਅਗਲੀ ਗੱਲ ਕਰਦੇ, ਕਹਿੰਦੇ ਸੁਰੇਸ਼ ਕੁਮਾਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਸਰਕਾਰ ਕਸੂਤੀ ਫਸੀ ਆ। ਦੇਖੋ, ਸੁਰੇਸ਼ ਕੁਮਾਰ ਦੀ ਨਿਯੁਕਤੀ ਦਾ ਮਸਲਾ ਕੀ ਆ ਕਿ ਉਹ ਰਿਟਾਇਰਡ IAS ਆ, ਤੇ ਉਹਨਾਂ ਨੂੰ ਦੁਬਾਰਾ ਜਾ ਕੇ ਇਹਨਾਂ ਨੇ ਘਰੋਂ ਸੱਦ ਕੇ ਬਹੁਤ ਅਹਿਮ ਪੋਸਟ ਤੇ ਬਿਠਾ ਦਿੱਤਾ ਸੀਗਾ। ਸੋ ਇਹ ਪ੍ਰਧਾਨ ਸਕੱਤਰ ਬਣਾ ਦਿੱਤੇ ਗਏ ਸੀਗੇ, ਮੁੱਖ ਪ੍ਰਧਾਨ ਸਕੱਤਰ ਸੀਗੇ। ਹੁਣ ਇਹ ਜਿਹੜੀ ਨਿਯੁਕਤੀ ਹੋਈ ਆ, ਇਹਨੂੰ ਚੈਲੰਜ ਕਰ ਦਿੱਤਾ ਸੀਗਾ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਵਿੱਚ ਜਾ ਕੇ ਜਦੋਂ ਸਰਕਾਰ ਤੋਂ ਜਵਾਬ ਪੁੱਛਿਆ ਗਿਆ ਤਾਂ ਜਵਾਬ ਦਿੱਤਾ ਗਿਆ ਸੀਗਾ ਕਿ ਦੇਖੋ ਜੀ, ਇਹ ਪ੍ਰਬੰਧਕੀ ਸ਼ਕਤੀ ਦਾ ਇਸਤੇਮਾਲ ਨਹੀਂ ਕਰ ਰਹੇ, ਮਤਲਬ ਕਿ ਆਪਣੀ ਸੇਵਾ ਜ਼ਰੂਰ ਦੇ ਰਹੇ ਆ, ਆਪਣੀ ਰਾਏ ਮਸ਼ਵਰੀ ਜ਼ਰੂਰ ਦੇ ਰਹੇ ਆ, ਬਟ ਪ੍ਰਬੰਧਕੀ ਸ਼ਕਤੀ ਦਾ ਇਸਤੇਮਾਲ ਨਹੀਂ ਕਰ ਰਹੇ। ਤਾਂ ਹੁਣ ਜਿਹੜੀ ਦੂਸਰੀ ਧਿਰ ਸੀਗੀ, ਯਾਨੀ ਇੱਕ ਐਡਵੋਕੇਟ ਹੀ ਹੈ ਜਿਹੜੇ ਇਸ ਨਿਯੁਕਤੀ ਦੇ ਉਲਟ ਉੱਤੇ ਡਟੇ ਹੋਏ ਆ, ਤਾਂ ਉਹਨਾਂ ਨੇ ਇੱਕ ਐਫੀਡੈਵਿਟ ਫਾਈਲ ਕੀਤਾ। ਉਹਦੇ ਵਿੱਚ ਇਹਨਾਂ ਵੱਲੋਂ ਲੈ ਜਾ ਰਹੇ ਪ੍ਰਬੰਧਕੀ ਫੈਸਲੇ ਜਿਹੜੇ ਉਹ ਸਾਰੇ ਦਰਜ ਕੀਤੇ ਗਏ ਆ। ਮਤਲਬ ਕਿ ਸਿਲਸਿਲੇਵਾਰ ਤਰੀਕੇ ਦੇ ਨਾਲ ਦੱਸਿਆ ਗਿਆ ਕਿ ਕਿਹੜੇ ਕਿਹੜੇ ਮੌਕੇ ਤੇ ਇਹਨਾਂ ਨੇ ਮੀਟਿੰਗਾਂ ਅਟੈਂਡ ਕੀਤੀਆਂ ਔਰ ਕਿਹੜੇ ਕਿਹੜੇ ਫੈਸਲੇ ਜਿਹੜੇ ਉਹ ਇਹਨਾਂ ਨੇ ਲਏ ਆ। ਤਾਂ ਇਹਦੇ ਵਿੱਚ ਹੁਣ ਸਰਕਾਰ ਦਾ ਸਟੈਂਡ ਜਿਹੜਾ ਇਹਨਾਂ ਨੇ ਲਿਆ ਸੀਗਾ ਹਾਈ ਕੋਰਟ ਦੇ ਵਿੱਚ, ਉਹ ਕਸੂਤਾ ਹੋ ਜਾਊਗਾ। ਤਾਂ ਦੇਖਦੇ ਆ ਕਿ ਕੀ ਬਣਦਾ। ਮੇਰੇ ਖਿਆਲ ਦੇ ਨਾਲ 7 ਮਈ ਤੱਕ ਇਹਨਾਂ ਨੇ ਜਵਾਬ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਦਾਖਲ ਕਰਨਾ ਵਾ। ਜੀ ਜੀ ਅਗਲੀ ਗੱਲ ਕਰੀਏ ਤੇ ਕਹਿੰਦੇ ਬੋਲਣ ਦੇ ਮਾਮਲੇ ਵਿੱਚ ਮੋਹਰੀ ਰਿਹਾ ਚੰਦੂ ਮਾਜਰਾ। ਕਿਆ ਬਾਤ ਹੈ। ਚੰਦੂ ਮਾਜਰਾ ਸਾਹਿਬ ਹਿੰਦੀ ਵੀ ਮੇਰੇ ਖਿਆਲ ਦੇ ਨਾਲ MP ਤੋਂ ਵਿੱਚੋਂ ਸਭ ਤੋਂ ਜ਼ਿਆਦਾ ਵਧੀਆ ਬੋਲਦੇ ਆ। MP ਜਿੰਨੇ ਵੀ ਆ ਉਹ ਹਿੰਦੀ ਵੀ ਵੱਧ ਬੋਲਦੇ ਆ। ਖੈਰ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਜਿਹਨਾਂ ਦੀ ਹਿੰਦੀ ਨੂੰ ਲੈ ਕੇ ਕਈ ਤਰ੍ਹਾਂ ਦੇ ਲਤੀਫੇ ਬਣਦੇ ਆ, ਪਰ ਉਹ ਪਾਰਲੀਮੈਂਟ ਦੇ ਵਿੱਚ ਬੋਲਦੇ ਜ਼ਬਰਦਸਤ ਆ। ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਭਗਵੰਤ ਮਾਨ ਹੈ ਜਿਹੜੇ ਉਹ ਮੋਹਰੀ ਆ। ਜਿੰਨੇ ਵੀ ਮੈਂਬਰ ਪਾਰਲੀਮੈਂਟ ਪੰਜਾਬ ਦੇ ਵਿੱਚੋਂ ਗਏ ਆ, ਉਹ ਇਹਨਾਂ ਦਾ ਜੇ ਲੇਖਾ ਜੋਖਾ ਕਰਨਾ ਹੋਵੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਨੰਬਰ 1 ਪ੍ਰੇਮ ਸਿੰਘ ਚੰਦੂ ਮਾਜਰਾ ਹੈ, ਜਿਨ੍ਹਾਂ ਨੇ ਬਹੁਤ ਵਾਰੀ ਮੁੱਦਾ ਚੁੱਕਿਆ, ਬਹੁਤ ਵਾਰੀ ਪੰਜਾਬ ਦਾ ਜਾ ਕੇ ਸਵਾਲ ਚੁੱਕਿਆ। 187 ਵਾਰ ਸ਼ਾਇਦ ਇਹਨਾਂ ਨੇ ਬਹਿਸ ਵਿੱਚ ਹਿੱਸਾ ਲਿਆ, ਜੋ ਕਿ ਇਹਨਾਂ ਦਾ ਆਪਣਾ ਰਿਕਾਰਡ ਹੈ, ਪਹਿਲੇ ਨੰਬਰ ਤੇ ਆ। ਸੋ ਪ੍ਰੇਮ ਸਿੰਘ ਚੰਦੂ ਮਾਜਰਾ ਨੇ 6 ਅਗਸਤ 2018 ਨੂੰ ਬਹਿਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਹਵਾਲਾ ਵੀ ਦਿੱਤਾ ਸੀਗਾ। ਤੇ ਆਪ ਦੇ ਜਿਹੜੇ ਪ੍ਰਧਾਨ ਹੈ ਅਤੇ ਸੰਗਰੂਰ ਤੋਂ MP ਭਗਵੰਤ ਮਾਨ, ਉਹਨਾਂ ਨੇ 103 ਵਾਰ ਬਹਿਸ 'ਚ ਹਿੱਸਾ ਲਿਆ। ਤੇ ਉਹਨਾਂ ਦੇ ਤੁਹਾਨੂੰ ਪਤਾ ਹੀ ਆ ਬੋਲ ਜਿਹੜੇ ਸੰਸਦ ਦੇ ਵਿੱਚ ਬੇਸ਼ੱਕ ਕਈ ਵਾਰੀ ਰਿਕਾਰਡ 'ਚੋਂ ਹਟਾ ਦਿੱਤੇ ਜਾਂਦੇ ਆ, ਪਰ ਉਹਨਾਂ ਦੇ ਜਿਹੜੇ ਬੋਲ, ਜਿਹੜੀਆਂ ਕਵਿਤਾਵਾਂ, ਜਿਹੜੇ ਉਹਨਾਂ ਦੇ ਤਨਜ਼ ਆ, ਉਹ ਆਪਣੇ ਆਪ ਦੇ ਵਿੱਚ ਉੱਥੇ ਇੱਕ ਮਿਸਾਲ ਬਣ ਜਾਂਦੇ ਆ। ਫਿਰ ਇਸ ਤੋਂ ਬਾਅਦ ਡਾਕਟਰ ਧਰਮਵੀਰ ਗਾਂਧੀ ਦੀ ਹਾਜ਼ਰੀ ਹੈ ਜਿਹੜੀ, ਉਹ ਵੀ ਬੜੀ ਜ਼ਬਰਦਸਤ ਰਹੀ ਆ। ਉਹਨਾਂ ਨੇ 74 ਵਾਰ ਸ਼ਮੂਲੀਅਤ ਕੀਤੀ ਆ। ਇਸ ਤਰ੍ਹਾਂ ਗੁਰਜੀਤ ਸਿੰਘ ਔਜਲਾ ਜੀ ਜਿਹੜੇ ਉਹ 12 ਵਾਰ ਬਹਿਸ 'ਤੇ ਹਿੱਸਾ ਲੈ ਕੇ ਆਏ ਆ, ਕਿਉਂਕਿ ਉਹ ਬਾਅਦ ਦੇ ਵਿੱਚ ਬਣੇ ਆ। ਸ਼ੇਰ ਸਿੰਘ ਘੁਬਾਇਆ 44 ਵਾਰ। ਤਾਂ ਮੋਹਰੀ ਜਿਹੜੇ ਰਹੇ ਆ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਰਹੇ ਆ। ਤੇ ਰਣਜੀਤ ਸਿੰਘ ਬ੍ਰਹਮਪੁਰਾ ਉਹ ਸ਼ਖਸ ਆ ਜਿਹੜੇ ਸਭ ਤੋਂ ਘੱਟ ਬੋਲੇ ਆ ਉੱਥੇ। ਮੇਰੇ ਖਿਆਲ ਦੇ ਨਾਲ ਮਸੀਂ ਇਹਨਾਂ ਨੇ 4-5 ਵਾਰੀ ਮੂੰਹ ਖੋਲਿਆ। ਤਾਂ ਕੁਛ ਮੂੰਹ ਫੱਟ ਬਣੇ ਆ ਤੇ ਕਿਸੇ ਨੇ ਮੂੰਹ ਨੂੰ ਤਾਲਾ ਲਾ ਹੀ ਰੱਖਿਆ। ਕੁਛ ਤਾਲਾ ਲਾ ਕੇ ਰੱਖਣ ਵਾਸਤੇ ਆ ਜਿਹੜੇ ਉਹ ਆਮ ਆਦਮੀ ਪਾਰਟੀ ਨਾਲ ਵੀ ਸੰਬੰਧਿਤ ਹੈ, ਜਿੱਦਾਂ ਸਾਧੂ ਸਿੰਘ ਜੀ ਆ ਜਾਂ ਹਰਿੰਦਰ ਸਿੰਘ ਖਾਲਸਾ। ਪਰ ਭਗਵੰਤ ਮਾਨ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਝੰਡੀ ਰਹੀ ਆ। ਉਦਾਂ ਜੇ ਤੁਸੀਂ ਦੇਖੋਗੇ ਤੇ ਇੱਕ ਲਿਸਟ ਹੋਰ ਵੀ ਆਈ ਆ, ਮੈਂ ਕੋਸ਼ਿਸ਼ ਕਰੂੰਗਾ ਲੱਭ ਕੇ ਉਹ ਵੀ ਕੱਲ ਨੂੰ ਪੜ੍ਹ ਦੇਵਾਂ। ਉਹਦੇ ਵਿੱਚ MP ਦੇ ਜਿਹੜੇ ਲੈਡ ਹੈ, MP ਦੇ ਜਿਹੜੇ ਫੰਡ ਆ, ਉਹ ਜਿੱਦਾਂ ਜਿੱਦਾਂ ਇਸਤੇਮਾਲ ਕੀਤੇ ਆ, ਕਿੰਨੇ ਕੀਤੇ ਆ, ਕਿੰਨੇ 100% ਕੀਤੇ ਆ, ਕਿੰਨੇ % ਕੀਤੇ ਆ, ਉਹ ਵੀ ਇੱਕ ਰਿਪੋਰਟ ਆਈ ਆ। ਤਾਂ ਮੇਰੇ ਖਿਆਲ ਦੇ ਨਾਲ ਪਾਰਟੀਆਂ ਦੇ ਨਾਲੋਂ ਇਹਨਾਂ ਰਿਪੋਰਟਾਂ ਦਾ ਜ਼ਿਆਦਾ ਮੰਥਨ ਹੋਣਾ ਚਾਹੀਦਾ, ਇਹਨਾਂ ਦਾ ਜ਼ਿਆਦਾ ਜ਼ਿਕਰ ਹੋਣਾ ਚਾਹੀਦਾ ਕਿ ਤੁਹਾਡਾ ਮੈਂਬਰ ਪਾਰਲੀਮੈਂਟ ਦੁਬਾਰਾ ਜੇ ਆ ਕੇ ਤੁਹਾਡੇ ਦਰਾਂ ਤੇ ਖੜਦਾ ਤਾਂ ਘੱਟੋ ਘੱਟ ਉਹਦਾ ਰਿਪੋਰਟ ਕਾਰਡ ਤੁਹਾਡੇ ਹੱਥ 'ਚ ਜ਼ਰੂਰ ਹੋਣਾ ਚਾਹੀਦਾ। ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਜੀ, ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ। ਤੁਹਾਨੂੰ ਵੀ ਸਭ ਨੂੰ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਬਾਈ ਨਵੀਂ ਮਸਟੈਂਗ ਕਢਾਈ ਆ ਹੁਣ, ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ